ਦੇ ਵਿੱਚ ਲੱਗੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਨੂੰ ਕਿਸੇ ਵੱਲੋਂ ਜਾਣਬੁੱਝ ਕੇ ਅੱਗ ਲਗਾ ਦਿੱਤੀ ਗਈ, ਜਿਸ ਤੋਂ ਬਾਅਦ ਇਲਾਕੇ ਵਿੱਚ ਤਣਾਅਪੂਰਨ ਮਾਹੌਲ ਬਣ ਗਿਆ। ਦੱਸਦੇ ਕਿ ਅੱਗ ਲਗਾਉਣ ਦੀ ਇਹ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। कांग्रेस के आगू गुरसिमरन मंड ने अपनी दस्तार के नाल ही राजीव गांधी का बुत साफ करना शुरू कर दिता। मंड ने कहा कि जदों तक इंसाफ नहीं मिलेगा ओह हुण धरना लगाउणगे। कांग्रेस के आगू गुरसिमरन मंड ने कहा कि यह जानबुझ के अग लगाई गई है। हालांकि अग लगन के कारणों के हाले तक नहीं पता चल सकिया, पर मंड ने सीधी चुनौती दिंदे कहा कि जो कोई भी अजिहियां हरकतां कर रहा है वह सीधा उसनूं आके मिलन। उन्होंने कहा कि कांग्रेस वालों राजीव गांधी के बुत लाउण की मुहिम चलाई गई है और अज राजीव गांधी के बुत नूं खंडित किया गया, जो कि बहुत ही मंदभागी गल है। बहुत ही निंदणयोग काम आ। जिहड़ा कोई सिर फिरिया हैगा उसनूं कहूँगा मेरे नाल सीधा टक्कर लवे। जे टक्करना साडे भारत रतन श्री राजीव गांधी अपमान ना करे। मैनूं बड़ा दुख लगदा है। ਅਸੀਂ ਸਾਰੇ ਪੰਜਾਬ ਵਿੱਚ ਮੁਹਿੰਮ ਚਲਾਈ ਹੋਈ ਆ ਵੀ 23 ਜ਼ਿਲ੍ਹਿਆਂ ਵਿੱਚ ਬੁੱਤ ਲਗਾਏ ਜਾਣ। ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਇੱਥੇ? ਮੈਨੂੰ ਤਾਂ ਕਿਸੇ ਪ੍ਰੈਸ ਵਾਲੇ ਵੀਰ ਨੇ ਕਿਹਾ, ਮੈਨੂੰ ਯਕੀਨ ਨਹੀਂ ਆਇਆ ਉਹਨਾਂ ਤੇ ਜੀ ਬਈ ਇਹ ਆਪਣਾ ਵੀ ਅਗਲਾਤੀ ਹੋ ਕਿਸੇ ਨੇ। ਮੈਂ ਯਕੀਨ ਨਹੀਂ ਮੰਨਿਆ। ਲੇਕਿਨ ਦੱਸਿਆ ਜਾ ਰਿਹਾ ਹੈ ਕਿ ਕੋਈ ਇੱਥੇ ਕੰਮ ਚੱਲ ਰਿਹਾ ਸੀ ਜਾਂ ਕੋਈ ਰਿਪੇਅਰਿੰਗ ਨੂੰ ਲੈ ਕੇ। ਉਹ ਜਿਹੜਾ ਕੰਮ ਕਰਦਾ ਉਹਨੂੰ ਫੜ ਕੇ ਅੰਦਰ ਕਰੋ। ਉਹਨੂੰ ਭਾਰਤ ਰਤਨ ਦਾ ਅਪਮਾਨ ਕਰਨਾ ਕੀ ਜਾਇਜ਼ ਆ? ਇਹ ਗੱਲ ਬਿਲਕੁਲ ਗਲਤ ਗੱਲ ਆ। ਇਹ ਨਿੰਦਣਯੋਗ ਗੱਲ ਆ। ਮੇਰੇ ਕਾਂਗਰਸੀ ਭਰਾ ਇੱਥੇ ਕਿਉਂ ਨਹੀਂ ਪਹੁੰਚੇ? ਟਿਕਟਾਂ ਲੈਣ ਵਾਸਤੇ ਦਿੱਲੀ ਜਾਂਦੇ ਆ, ਅਸੀਂ ਰਾਜਪੁਰੇ ਆ ਕੇ ਅਸੀਂ ਭੁੱਲ ਜਾਂਦੇ ਆ ਵੀ ਕੋਈ ਆ ਸਾਡੀ। ਸਾਨੂੰ ਇੱਜ਼ਤ ਕਰਨਾ ਸਾਡਾ ਫਰਜ਼ ਆ। ਅਸੀਂ ਆਪਣੇ ਮਾਂ ਪਿਓ ਦੀ ਨਹੀਂ ਇੱਜ਼ਤ ਕਰਦੇ। ਹਰ ਸਾਲ ਜਦੋਂ ਸਾਡੇ ਚਲੇ ਜਾਂਦੇ ਆ ਅਸੀਂ ਮਹੀਨਾ ਮਨਾਉਂਦੇ ਆ ਉਹਨਾਂ ਦਾ। ਕਿਆ ਕਰਨਾ? ਇਹ ਗੱਲ ਸਾਨੂੰ ਬਿਲਕੁਲ ਨਹੀਂ ਬਰਦਾਸ਼ਤ ਨਹੀਂ। ਜਿਹਨੇ ਅੱਗ ਲਾਈ ਆ ਉਸ ਤੇ ਪਰਚਾ ਦਰਜ ਹੋਣਾ ਚਾਹੀਦਾ। ਇਹਦਾ ਅਪਮਾਨ ਨਹੀਂ, ਕੁੱਲ ਕਾਂਗਰਸ ਦਾ ਅਪਮਾਨ ਹੋ ਰਿਹਾ ਹੈ ਜੀ। ਕੀ ਕਹਿਣਾ ਚਾਹੋਗੇ ਪ੍ਰਸ਼ਾਸਨ? ਮੈਂ ਤਾਂ ਕਹਿਣਾ ਪਰਚਾ ਦਰਜ ਹੋਣਾ ਚਾਹੀਦਾ। ਨਹੀਂ ਤਾਂ ਮੈਂ ਧਰਨੇ ਬੈਠਾ, ਤੁਹਾਡੇ ਸਾਹਮਣੇ ਧਰਨੇ ਬੈਠੂਗਾ ਮੈਂ ਕੋਈ ਲਿਫਾਫੇ ਹੋਈ ਨਹੀਂ ਕਰਦਾ। ਸਾਡੇ ਜਿਹੜੇ ਆਗੂ ਨੇ ਵੱਡੇ ਆਗੂ ਵਾਂਗੂ ਮੈਂ ਪਹਿਲਾਂ ਵੀ ਆਪਣਾ 25/12/2018 ਨੂੰ ਜਿਵੇਂ ਮੈਨੂੰ ਪਤਾ ਲੱਗਾ ਸਭ ਤੋਂ ਪਹਿਲਾਂ ਮੈਂ ਆਇਆ। ਅੱਜ ਵੀ ਮੈਂ ਇੱਥੇ ਪਹਿਲਾਂ ਆਇਆ ਸਭ ਤੋਂ ਪਹਿਲਾਂ ਜੀ। ਮੈਨੂੰ ਡਰਦਾ ਕਾਂਗਰਸ ਪਾਰਟੀ ਦੇ ਲਈ, ਸਾਡੇ ਭਾਰਤ ਰਤਨ ਰਾਜੀਵ ਗਾਂਧੀ ਜੀ ਲਈ, ਇੰਦਰਾ ਗਾਂਧੀ ਜੀ ਲਈ, ਬਿਆਨ ਸਿੰਘ ਲਈ, ਮੈਂ ਤਿੰਨਾਂ ਲਈ ਕੰਮ ਕਰਦਾ ਆ ਰਿਹਾ। ਪਰ ਸਾਡੇ ਜਿਹੜੇ ਪੰਜਾਬੀ ਭਰਾ ਨੇ ਜਾਂ ਕਾਂਗਰਸੀ ਭਰਾ ਨੇ ਉਹ ਮੈਨੂੰ ਕਹਿੰਦੇ ਤੂੰ ਬੇਵਕੂਫ ਆ, ਤੂੰ ਮਾਰਿਆ ਜਾਏਗਾ। ਦੇਖਿਆ ਜਾ ਰਿਹਾ ਅੱਗੇ ਇਲੈਕਸ਼ਨ ਆ ਰਹੇ। ਜਿਵੇਂ ਇਲੈਕਸ਼ਨ ਦਾ ਕੀ ਮਤਲਬ? ਭਾਰਤ ਰਤਨ ਨੇ ਇਲੈਕਸ਼ਨ ਵਿੱਚ ਕੀ ਮਤਲਬ? ਇਲੈਕਸ਼ਨ ਇੱਕ ਸਾਈਡ ਤੇ ਆ। ਇਲੈਕਸ਼ਨ उधर दूजे पासे जो मौके पर पहुंचे SHO ने दस्सिया कि अग अचानक लगी है ते सिर्फ लेबर के कुछ लोग ही काम कर रहे सन अते बुत दे कोल कपड़ा लगा होया सी, जिस दौरान अचानक कपड़ियां नूं अग लग गई अते इस दी लपेट विच बुत भी आ गया। उन्होंने कहा कि पूरे मामले की जांच की जा रही है। ਸਾਨੂੰ ਇਨਫੋਰਮੇਸ਼ਨ ਮਿਲੀ ਕਿ ਰਾਹਗੀਰ ਨੇ ਦੱਸਿਆ ਸੀਗਾ ਕਿ ਇੱਥੇ ਲੇਬਰ ਲੱਗੀ ਹੋਈ ਹੈ। ਲੇਬਰ ਇਹ ਉੱਤੇ ਨਾ ਸਾਈਡਾਂ ਤੇ ਕੱਪੜਾ ਪਾਇਆ ਹੋਇਆ ਸੀਗਾ, ਕਿਤੇ ਕੱਪੜੇ ਨੂੰ ਅਚਾਨਕ ਅੱਗ ਲੱਗੀ ਆ। ਲੇਬਰ ਨੇ ਦੱਸਿਆ ਤੇ ਫਿਰ ਅਸੀਂ ਇੱਥੇ ਮੌਕੇ ਤੇ ਪਹੁੰਚ ਗਏ ਜੀ ਤੁਰੰਤ। ਗੁਰਸਿਮਰਨ ਸਿੰਘ ਮੰਡ ਦਾ ਆਰੋਪ ਹੈ ਕਿ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾਈ ਗਈ। ਨਹੀਂ ਸਰ, ਇਦਾਂ ਦੀ ਗੱਲ ਨਹੀਂ। ਮੈਂ ਤਾਂ ਸਭ ਤੋਂ ਪਹਿਲੇ ਤਾਂ ਮੈਂ ਆਇਆ ਇੱਥੇ। ਸਰ ਹੋਇਆ ਕੀ ਲੇਬਰ ਲੱਗੀ ਸੀ? ਕੀ ਅੱਗ ਲੱਗੀ ਕਿੱਦਾਂ? ਤੁਹਾਨੂੰ ਅਚਾਨਕ ਲੱਗੀ ਜਿੱਦਾਂ ਕੋਈ। ਹੁਣ ਉਹੀ ਵੈਰੀਫਾਈ ਕਰ ਰਹੇ ਨੇ ਕਿੱਦਾਂ ਲੱਗੀ ਹੈ। ਲੇਬਰ ਸੀਗੀ ਉੱਥੇ, ਬੰਦਾ ਹੋਰ ਕੋਈ ਹੈ। ਲੇਬਰ ਕਿੱਥੇ ਚੱਲ ਗਈ ਸੀ? ਇਹ ਹੋ ਗਿਆ ਕਿ ਸਰ ਲੇਬਰ ਕਿੱਥੇ ਚਲੀ ਗਈ? ਲੇਬਰ ਇੱਥੇ ਹੀ ਆ। ਲੇਬਰ ਤਾਂ ਇੱਥੇ ਹੀ ਹੋਣੀ, ਸਾਈਡਾਂ ਤੇ ਹੀ ਹੈ। ਆਸ ਪੜੋਸ ਪਤਾ ਲੱਗਾ ਕਿੱਦਾਂ? ਹਾਂਜੀ, ਕਹਿੰਦੇ ਅਚਾਨਕ ਲੱਗੀ ਹੈ। ਸਾਰੇ ਪਤਾ ਕਰ ਲਿਆ ਅਸੀਂ, ਆਸ ਪੜੋਸ ਤੋਂ ਪਤਾ, ਇੱਧਰ ਪਤਾ ਕਰ ਲਿਆ, ਸਾਹਮਣੇ ਪਤਾ ਕਰ ਲਿਆ, ਵਰਕਸ਼ਾਪ 'ਚ ਪਤਾ ਕਰ ਲਿਆ। ਸਰ ਅਚਾਨਕ ਜਿਵੇਂ ਇਸ ਤੋਂ ਪਿਛਲੇ ਸਰ ਅਚਾਨਕ ਅੱਗ ਲੱਗਦੀ ਰਹਿੰਦੀ ਹੈ। ਚਲੋ ਕਾਲਕ ਲਗਾਈ ਗਈ ਸੀ, ਉਹ ਕਹਿੰਦੇ ਕਿ ਸਿਕਿਉਰਿਟੀ ਨਹੀਂ ਲਗਾਈ ਗਈ, ਸਿਕਿਉਰਿਟੀ ਦੀ ਮੰਗ ਕੀਤੀ ਗਈ ਸੀਗੀ ਬੁੱਤ ਦੇ ਆਸ-ਪਾਸ ਸਿਕਿਉਰਿਟੀ ਲਗਾਈ ਜਾਵੇ। ਪਿਛਲੀ ਵਾਰੀ ਜਦੋਂ ਕਾਲਕ ਲਗਾਈ ਗਈ ਸੀਗੀ, ਸੋ ਇਸ ਵਾਰ ਅੱਗ ਲੱਗ ਗਈ ਹੈ। ਨਹੀਂ, ਅਚਾਨਕ ਅੱਗ ਲੱਗ ਗਈ ਹੈ। ਸਾਡਾ PCR ਉੱਥੇ ਚੱਕਰ ਲਗਾਉਂਦਾ ਰਹਿੰਦਾ। ਆਸ-ਪਾਸ ਕੈਮਰੇ ਚੈੱਕ ਕਰ ਰਹੇ ਹੋ? ਕਰ ਰਹੇ ਹਾਂ ਤਾਂ ਸਭ। ਜ਼ਿਕਰਯੋਗ ਹੈ ਕਿ 2018 ਦੇ ਵਿੱਚ ਵੀ ਰਾਜੀਵ ਗਾਂਧੀ ਦੇ ਇਸ ਬੁੱਤ ਤੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਕੋਸ਼ਾ ਅਤੇ ਮਿਤਪਾਲ ਦੁਗਰੀ ਨੇ ਕਾਲ ਕਮਾਲ ਦਿੱਤੀ ਸੀ, ਜਿਸ ਤੋਂ ਬਾਅਦ ਉਹਨਾਂ ਦੋਵਾਂ ਤੇ ਪਰਚਾ ਦਰਜ ਹੋਇਆ ਸੀ ਅਤੇ ਦੋਵਾਂ ਤੇ ਕਾਰਵਾਈ ਵੀ ਹੋਈ ਸੀ ਅਤੇ ਇਸ ਦੌਰਾਨ ਵਿਕਰਮ ਮਜੀਠੀਆ ਵੀ ਆਪਣੇ ਆਗੂਆਂ ਨੂੰ ਸਮਰਥਨ ਦੇਣ ਲਈ ਪਹੁੰਚੇ ਸਨ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ, ਇੰਡੋਸ TV, ਆਸਟ੍ਰੇਲੀਆ।